ਜੇ ਅਸੀਂ ਫੋਰਨ ਦੀ ਗੱਲ ਕਰੀਏ, ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹੀ ਦਿੱਕਤਾਂ ਨੇ ਜੋ ਇੰਡੀਆ ਦੇ ਵਿੱਚ ਨੇ। ਓਬੇਸਿਟੀ ਬਹੁਤ ਹੈ, ਮੋਟਾਪਾ ਬਹੁਤ ਹੈ, ਲਾਈਫ ਸਟਾਈਲ ਜਿਹੜਾ ਹੈ ਉਹ ਲੋਕਾਂ ਦਾ ਖਰਾਬ ਹੋ ਚੁੱਕਿਆ ਹੈ, ਜਿਹਦੇ ਕਰਕੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਜਾਂ ਅਮਰੀਕਾ ਦੀ ਗੱਲ ਕਰਾਂ, ਅੱਜ ਮੇਰੇ ਜਿਹੜੇ ਵੀ ਮੇਰੇ ਦੋਸਤ ਬੈਠੇ ਨੇ ਉੱਥੇ ਜਾਂ ਸਾਡੇ ਦੇਖਣ ਵਾਲੇ ਬੈਠੇ ਨੇ, ਹਰ ਇੱਕ ਬੰਦਾ ਨਾ ਮੈਨੂੰ ਇੱਕੋ ਗੱਲ ਕਹਿੰਦਾ ਹੈ ਕਿ ਇੱਥੇ ਸਟ੍ਰੈਸ ਬਹੁਤ ਹੈ। ਇਹ ਚੀਜ਼ ਜਿਹੜੀ ਹੈ ਨਾ, ਇਹ ਸਟ੍ਰੈਸ ਜਿਹੜਾ ਹੈ, ਨੋ ਡਾਊਟ ਇੰਡੀਆ ਦੇ ਵਿੱਚ ਵੀ ਹੈ, ਕੰਮ ਦਾ ਸਟ੍ਰੈਸ ਬਹੁਤ ਹੈ। ਮੇਰੇ ਬਹੁਤ ਸਾਰੇ ਜਾਣਕਾਰ ਪਤਾ ਕੀ ਕਹਿਣਗੇ, ਉਹ ਬਸ 2 ਪੈਗ ਲਾਈ ਦੇ ਸਟ੍ਰੈਸ ਦੂਰ ਹੋ ਜਾਂਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਟ੍ਰੈਸ ਨੂੰ ਦੂਰ ਕਰਨ ਦਾ ਇਹੀ ਤਰੀਕਾ ਹੈ। ਬਟ ਆਯੁਰਵੇਦ ਜਿਹੜਾ ਕਿ ਤੁਹਾਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਂਦਾ ਹੈ, ਤੁਹਾਡੇ ਲਾਈਫ ਸਟਾਈਲ ਨੂੰ ਓਕੇ ਕਰਦਾ, ਤੁਹਾਡੀ ਬੋਡੀ ਨੂੰ ਫਿੱਟ ਕਰਦਾ ਹੈ। ਸਟ੍ਰੈਸ ਤਾਂ ਦੇਖੋ ਹਰ ਕਿਸੇ ਨੂੰ, ਤੁਹਾਡੀ ਲਾਈਫ 'ਚ ਇੰਨੀ ਭੱਜ ਦੌੜ ਆ, ਬਿਲਕੁਲ ਹੈ ਨਾ, ਸਟ੍ਰੈਸ ਤੋਂ ਕਿਵੇਂ ਨਜਿੱਠਿਆ ਜਾਵੇ? ਇਹ ਨਾ ਇੱਕ ਏਦਾਂ ਦੀ ਸ਼ੀਸ਼ੀ ਹੈ ਮੇਰੇ ਹੱਥ 'ਚ। ਅੱਛਾ ਜੀ। ਇਹ ਐਕਚੁਅਲ ਇੱਕ ਹਿਮ ਪਾਵਰ ਦੇ ਨਾਮ ਤੇ ਇਹ ਬਣਾਈ ਗਈ। ਹਿਮ ਪਾਵਰ ਮਤਲਬ ਆਪਦੀ ਪਾਵਰ, ਓਕੇ, ਹਿਮਾਲਿਆ ਦੀ ਪਾਵਰ ਜੀ। ਇਹ ਉਹ ਚੀਜ਼ ਬਣਾਈ ਐਕਚੁਅਲੀ। ਅਸੀਂ ਤਾਂ ਜਦੋਂ ਮੈਂ ਕੰਮ ਕਰਦਾ, ਮੈਂ ਛੋਟਾ ਕੰਮ ਤੇ ਨਾ ਮੇਰੇ ਤੋਂ ਹੁੰਦਾ ਨਾ ਮੈਂ ਕਰਦਾ, ਕਿਉਂਕਿ ਹੁਣ ਉਮਰ ਵੀ ਨਹੀਂ ਰਹੀ। ਹੁਣ ਤੇ ਇਹ ਵੀ ਕਦੋਂ ਮਰਜੀ ਬਾਬਾ ਜੀ ਦਾ ਬੁਲਾਵਾ ਆਇਆ ਤੁਰ ਜਾਣਾ। ਪਰ ਨਹੀਂ ਇੰਜ ਨਾ ਕਹੋ ਨਹੀਂ, ਉਹ ਤੇ ਚਲੋ ਕਹੋ ਨਾ ਕਹੋ, ਜਿਹੜੀਆਂ ਚੀਜ਼ਾਂ ਬੜੀਆਂ ਨੇ। ਪਰ ਇਹ ਹੁੰਦਾ ਕਿ ਜਦੋਂ ਆਦਮੀ 60 ਦਾ ਹੋ ਜਾਂਦਾ ਨਾ, ਤਾਂ ਉਹ ਇਹ ਹੋ ਜਾਂਦਾ ਵੀ ਹੁਣ 10 ਸਾਲ ਹੋਰ ਕੰਮ ਕਰਾਂਗੇ, ਉਸ ਤੋਂ ਬਾਅਦ ਰੱਬਾ ਜ਼ਿੰਦਗੀ ਜੇ ਦੇਣੀ ਹੈ ਤੰਦਰੁਸਤ ਨਹੀਂ ਤਾਂ ਐ ਨਾ ਕਰੀ ਵੀ ਤੁਸੀਂ ਟਗਜ਼ੀਟੀ ਲੋਕਾਂ ਦੇ ਆਪਾਂ ਡਿਪੈਂਡ ਹੋ ਜਾਈਏ, ਧੀਆਂ ਪੁੱਤਾਂ ਤੇ ਡਿਪੈਂਡ ਹੋ ਜਾਈਏ। ਇਸੇ ਤਰ੍ਹਾਂ ਮਰੀਜ਼ ਮੇਰੇ ਕੋਲ ਆ ਕੇ ਇਹੀ ਗੱਲ ਕਰਦੇ ਵੀ ਗੋਇਲ ਸਾਹਿਬ 50-60 ਦੀ ਉਮਰ ਹੋ ਗਈ ਹੈ, ਵੀ ਕਿਤੇ ਐ ਨਾ ਹੋ ਜਾਏ ਵੀ ਜਵਾਕਾਂ ਤੇ ਡਿਪੈਂਡ ਹੋ ਜਾਈਏ। ਕੋਈ ਕਹਿੰਦਾ ਗੋਡੇ ਦੁਖਦੇ ਆ, ਕੋਈ ਕਹਿੰਦਾ ਸਟ੍ਰੈਸ ਇੰਨਾ, ਕੋਈ ਕਹਿੰਦਾ ਹਰ ਵਕਤ ਦਿਮਾਗ ਤੇ ਬੋਝ ਇੰਨਾ। ਹਾਂਜੀ, ਤਾਂ ਇਹ ਨਾ ਅਸੀਂ ਇੱਕ ਜਦੋਂ ਹਿਮ ਪਾਵਰ ਬਣਾਇਆ, ਡ੍ਰੌਪਸ ਕਾਸਟਲੀ ਹੈ ਬਹੁਤ, ਮੈਂ ਤੁਹਾਨੂੰ ਦੱਸਦਾ, ਕਿਉਂਕਿ ਜ਼ਿੰਦਗੀ ਨੂੰ ਮੈਂ ਇੱਕ ਅੰਮ੍ਰਿਤ ਸਮਝਦਾ, ਤਾਂ ਅੰਮ੍ਰਿਤ ਦੇ ਵਿੱਚ ਅੰਮ੍ਰਿਤ ਹੀ ਕੰਮ ਕਰੂਗਾ। ਤਾਂ ਇਹ ਕੀੜਾ ਜੜੀ ਤੋਂ ਐਕਸਟ੍ਰੈਕਟ ਲੈ ਕੇ ਬਣਿਆ, ਕੀੜਾ ਜੜੀ। ਹਾਂ, ਨਾਲ ਇਹਦੇ ਸਵੈਦ ਮੁਸਲੀ, ਸਾਲਬ ਪੰਜਾ, ਅਸ਼ਵਗੰਧਾ, ਅਸ਼ਟਾਵਰ, ਗੋਖਸ਼ੂਰਾ, ਇਹੋ ਜਿਹੀਆਂ ਕੁਝ ਚੀਜ਼ਾਂ ਪਾਈਆਂ ਜਿਹੜੀਆਂ ਕਿ ਸਾਡੀ ਬਾਡੀ ਦੇ ਵਿੱਚ ਬਲੱਡ ਔਰ ਵੀਰਜ ਦੀ ਕੁਆਲਿਟੀ ਨੂੰ ਬੈਸਟ ਕਰਦੀਆਂ। ਇਨਸਾਨ ਦੇ ਸਰੀਰ 'ਚ ਹੈ ਕੀ, ਕਾਰ ਦੇ ਵਿੱਚ ਕੀ ਹੁੰਦਾ, ਆਪਣੀ ਗੱਡੀ 'ਚ ਕੀ ਹੁੰਦਾ, ਇੱਕ ਪੈਟਰੋਲ, ਇੱਕ ਮੋਬਾਈਲ, ਦੋ ਚੀਜ਼ਾਂ ਨੇ। ਇਹੀ ਬੰਦੇ ਦੇ ਸਰੀਰ 'ਚ ਇੱਕ ਖੂਨ ਹੈ, ਇੱਕ ਵੀਰਜ ਹੈ, ਚਾਹੇ ਉਹ ਲੇਡੀ ਹੈ ਚਾਹੇ ਜੈਂਟਸ ਹੈ। ਵੀਰਜ ਨੂੰ ਵੀਰਜ ਮਿਲ ਕੇ ਸੰਸਾਰ ਬਣਦਾ, ਤੇ ਜਿਹੜਾ ਬਲੱਡ ਹੈ ਉਹ ਸਾਡੇ ਸਰੀਰ ਦੀ ਤਾਕਤ ਹੈ, ਉਹਦੇ ਨਾਲ ਅਸੀਂ ਤੁਰੇ ਫਿਰਦੇ ਹਾਂ, ਐਨਰਜੀ। ਤਾਂ ਇਹ ਦੋਨੋਂ ਚੀਜ਼ਾਂ ਨੂੰ ਸਟਰੋਂਗ ਰੱਖਣ ਵਾਸਤੇ ਸਭ ਤੋਂ ਜ਼ਰੂਰੀ ਹੁੰਦਾ, ਜਿਵੇਂ ਮੈਂ ਕਾਫੀ ਲੋਕਾਂ ਨੂੰ ਦੱਸਿਆ ਸੀਗਾ ਵੀ ਇਹਨੂੰ ਮੈਂ 2 ਦਵਾਈਆਂ ਦੱਸੂਗਾ ਜਿਹੜੇ ਘਰੇ ਬਣ ਸਕਦੀਆਂ ਨੇ। ਅਸੀਂ ਦੇਖੋ ਸਦਾ ਨਹੀਂ ਕਿਸੇ ਨੇ ਰਹਿਣਾ, ਲੇਕਿਨ ਸਾਡਾ ਜਿਹੜਾ ਸੰਸਾਰ ਹੈ, ਸਿਸਟਮ ਹੈ, ਜਿਹੜਾ ਪਰਮਾਤਮਾ ਦੀਆਂ ਦਿੱਤੀਆਂ ਜੜੀ ਬੂਟੀਆਂ ਨੇ, ਇਹ ਸਦਾ ਰਹਿਣਗੀਆਂ, ਠੀਕ ਹੈ ਨਾ। ਤੇ ਉਹਦੇ ਵਿੱਚ ਸਭ ਤੋਂ ਵਧੀਆ ਚੀਜ਼ ਆ, ਇੱਕ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਦਾ, ਪਹਿਲਾਂ ਵੀ ਬੜੀ ਵਾਰ ਦੱਸਿਆ, ਨੋਟ ਕਰ ਲਓ, ਬ੍ਰੇਨ ਅੰਮ੍ਰਿਤ ਦੇ ਨਾਮ ਤੇ ਇੱਕ ਸਾਡਾ ਪ੍ਰੋਡਕਟ ਆ। ਉਹਦੇ ਵਿੱਚ ਕੀ ਪਾਇਆ ਉਹ ਤੁਸੀਂ ਵੀ ਘਰੇ ਬਣਾ ਸਕਦੇ ਹੋ, ਇਕੱਲੇ ਗੋਇਲ ਸਾਹਿਬ ਵੀ ਨਹੀਂ ਬਣਾਉਂਦੇ ਉਹਨੂੰ, ਕਿਉਂਕਿ ਮੇਰੇ ਤੋਂ ਨਾ ਬਣਦਾ ਵੀ ਨਹੀਂ ਜਿੰਨਾ ਲੋੜ ਹੈ ਲੋਕਾਂ ਨੂੰ। ਅੱਜ ਦੀ ਡੇਟ 'ਚ 90% ਲੋਕਾਂ ਨੂੰ ਇਹਦੀ ਲੋੜ ਹੈ, ਬੱਚਿਆਂ ਨੂੰ ਵੀ ਲੋੜ ਹੈ, ਵੱਡਿਆਂ ਨੂੰ ਵੀ ਲੋੜ ਹੈ। ਤੁਹਾਡੀ ਜੀ ਉਸੇ ਗੱਲ ਤੇ ਮੈਂ ਆਉਣ ਲੱਗੀ ਸੀ। ਇੱਕ 18 ਸਾਲ ਦਾ ਬੱਚਾ ਇਹ ਕਹਿੰਦਾ ਹੈ ਕਿ ਮੇਰੇ ਦਿਮਾਗ ਦੇ ਵਿੱਚ ਥਾਟਸ ਘੁੰਮਦੇ ਰਹਿੰਦੇ ਆ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ, ਮੈਨੂੰ ਨੀਂਦ ਨਹੀਂ ਆਉਂਦੀ। ਇਹਦਾ ਅਸਰ ਤੁਹਾਡੀ ਨੀਂਦ ਤੇ ਵੀ ਪੈਂਦਾ ਹੈ, ਐਂਜ਼ਾਈਟੀ, ਡਿਪਰੈਸ਼ਨ, ਸਟ੍ਰੈਸ। ਜੇ ਆਪਾਂ ਕਹੀਏ ਵੀ ਕਿਸੇ ਇੱਕ ਉਮਰ ਤੇ ਅਸਰ ਕਰਦਾ, ਇਹ ਤਾਂ ਅੱਜ ਕੱਲ ਬੱਚਿਆਂ 'ਚ ਵੀ ਹੈ, ਸਭ ਤੇ ਹੈ ਜੀ। ਪਰ ਦੇਖੋ, ਤੁਸੀਂ ਨੀਂਦ ਘੱਟ ਆਉਣ ਦਾ ਮਤਲਬ ਹੈ ਤੁਸੀਂ ਮੋਬਾਈਲ ਨੂੰ ਰੀਚਾਰਜ ਕਰ ਲਓ, ਤੁਹਾਡਾ ਜੇ 2% ਵੀ ਰਹਿੰਦਾ ਤੁਸੀਂ ਤਾਂ ਵੀ ਕਹਿੰਦੇ ਹੋਰ ਲਾ ਦੇ, ਹੋਰ ਹੋ ਜੇ। ਇਸੇ ਤਰ੍ਹਾਂ ਸਰੀਰ ਹੈ, ਨੀਂਦ ਪੂਰੀ ਨਾ ਹੋਈ, ਰੀਚਾਰਜ ਖਤਮ ਸਾਡਾ। ਤਾਂ ਇਹ ਕੀ ਹੈ, ਉਹਨੇ 'ਚ ਜਟਾਮਾਨਸੀ ਹੈ ਜੀ, ਉਹਦੇ ਵਿੱਚ ਵਚਾ, ਇਹ ਜੜੀ ਬੂਟੀਆਂ ਦੇ ਨਾਲ ਲੈਣਾ। ਮੈਨੂੰ ਫੋਨ ਨਾ ਕਰਿਓ ਇਹਦੇ ਵਾਸਤੇ, ਕੋਸ਼ਿਸ਼ ਕਰਿਓ ਵੀ ਇਹਨੂੰ ਦੁਬਾਰਾ ਸੁਣ ਲਿਓ ਜਾਂ ਰੀਲ ਸਾਂਭ ਕੇ ਰੱਖ ਲਿਓ, ਇਹ ਫਿਰ ਰੀਮਾ ਨੂੰ ਫੋਨ ਕਰ ਲਿਓ, ਰੀਲ ਦੁਬਾਰਾ ਭੇਜ ਦੇ, ਕਿਉਂਕਿ ਮੈਂ ਚੱਕ ਨਹੀਂ ਸਕਣਾ। ਹੁਣ ਬੈਠੀ ਹੈ ਮੇਰੇ ਕੋਲ ਕੁੜੀ, ਸਾਡੀ ਧੀਆਂ ਵਰਗੀ ਆ, ਪਰ ਇਹ ਜਦੋਂ ਵੀ ਆਉਂਦੀ ਆ ਇਹ ਬਾਹਰ ਭੀੜ ਦੇਖਦੀ ਆ, ਔਰ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਡਾਕਟਰ ਨੇ, ਵੈਦ ਨੇ, ਉਹ ਡਾਕਟਰਾਂ ਨੂੰ ਮਰੀਜ਼ਾਂ ਨੂੰ ਦੇਖਦੇ ਆ, ਔਰ ਇਹ ਵੀ ਦੇਖਦੀ ਹੈ ਵੀ ਇੱਥੇ ਆ ਕੇ ਮਰੀਜ਼ ਦਾ ਸਟ੍ਰੈਸ ਵੀ ਜ਼ੀਰੋ ਹੋ ਜਾਂਦਾ। ਬਿਲਕੁਲ, ਤੁਹਾਨੂੰ ਮਿਲ ਕੇ ਜ਼ੀਰੋ ਹੋ ਜਾਂਦਾ। ਮੈਂ ਖੁਦ ਇਹ ਚੀਜ਼ ਪਰਖੀ, ਮੈਂ ਕੈਮਰੇ ਦੇ ਮੂਹਰੇ ਵੀ ਗੱਲ ਕਹਿੰਦੀ ਆ। ਜਿਹੜਾ ਦਵਾਈ ਨੇ ਕੰਮ ਕਰਨਾ ਤਾਂ ਬਾਅਦ ਦੀ ਗੱਲ, ਬਿਲਕੁਲ ਸਹੀ। ਤੇ ਜਦੋਂ ਦੇਖ ਲੈਂਦੇ ਵੀ ਗੋਇਲ ਸਾਹਿਬ ਬੈਠੇ ਆ, ਬਸ ਉਹ ਕਹਿੰਦੇ ਹੁਣ ਠੀਕ ਆ, ਹੁਣ ਠੀਕ ਹੈ। ਮੈਨੂੰ ਇਹ ਗੱਲ ਦਾ ਬੜਾ ਮਾਣ ਹੈ, ਬਾਬਾ ਦੀਪ ਸਿੰਘ ਜੀ ਦਾ ਬੜਾ ਆਸ਼ੀਰਵਾਦ ਹੈ, ਮਾਤਾ ਨੈਣਾ ਦੇਵੀ ਦੀ ਬੜੀ ਕਿਰਪਾ ਹੈ ਕਿ ਮੇਰੇ ਤੇ ਇਹ 2 ਸ਼ਕਤੀਆਂ ਦਾ ਬਹੁਤ ਪ੍ਰਭਾਵ ਹੈ। ਇਹ 2 ਸ਼ਕਤੀਆਂ ਸਾਡੀ ਦਵਾਈਆਂ 'ਚ ਵੀ ਕੰਮ ਕਰਦੀਆਂ। ਬਿਲਕੁਲ।